ਉਰਦੂ ਪੁਆਇੰਟ ਤੋਂ ਸੋਨੀ ਧਰਤੀ ਪਾਕਿਸਤਾਨ ਪ੍ਰੋਗਰਾਮ ਦੇ ਨਾਲ ਮੈਂ ਤੁਹਾਡਾ ਹੋਸਟ ਚਾਂਦ ਸ਼ਕੀਲ। ਨਾਜ਼ਰੀਨ, ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਬਹੁਤ ਹੀ ਖੂਬਸੂਰਤ ਸ਼ਾਇਰ, ਤਰਜਮਾਕਾਰ ਔਰ ਪਰਚਾਕਾਰ ਮਹਿਮੂਦ ਅਵਾਨ ਸਾਹਿਬ ਮੌਜੂਦ ਨੇ। ਮਹਿਮੂਦ ਸਾਹਿਬ ਹੁੰਦੇ ਤੇ ਆਇਰਲੈਂਡ ਨੇ, ਪਰ ਉਹਨਾਂ ਦਾ ਦਿਲ ਹਰ ਵੇਲੇ ਪਾਕਿਸਤਾਨ ਤੇ ਪੰਜਾਬ ਲਈ ਧੜਕਦਾ ਰਹਿੰਦਾ ਹੈ। ਹੁਣ ਤੱਕ ਉਹਨਾਂ ਦੀਆਂ ਮਾਸ਼ਾਅੱਲਾ 3 ਸ਼ਾਇਰੀ ਦੀਆਂ ਕਿਤਾਬਾਂ ਛਪ ਚੁੱਕੀਆਂ ਨੇ। ਇੱਕ ਕਿਤਾਬ ਉਹਨਾਂ ਨੇ ਕੰਪਾਈਲ ਕੀਤੀ ਜਿਹੜੀ ਕਿ ਲੋਕ ਕਹਾਣੀਆਂ ਬਾਰੇ, ਬੱਚਿਆਂ ਦੀਆਂ ਕਹਾਣੀਆਂ, ਉਹਦੇ ਵਿੱਚ ਜਿਹੜੀਆਂ ਹੈਗੀਆਂ ਫੋਕ ਹੈ ਸਾਡਾ, ਉਹ ਉਹਨਾਂ ਨੇ ਜਮ੍ਹਾਂ ਕੀਤਾ। ਔਰ ਇਸ ਤੋਂ ਇਲਾਵਾ ਮੈਂ ਦੱਸਦਾ ਚੱਲਾਂ ਖਾਸ ਤੌਰ ਉੱਤੇ ਉਹਨਾਂ ਦਾ ਪੇਸ਼ਾ ਤੇ ਜਿਹੜਾ ਹੈਗਾ ਉਹ ਇੰਜੀਨੀਅਰ ਨੇ। ਬਤੌਰ ਇੰਜੀਨੀਅਰ UET ਤੋਂ ਉਹਨਾਂ ਨੇ ਇੰਜੀਨੀਅਰਿੰਗ ਕੀਤੀ ਔਰ ਇਹਦੇ ਨਾਲ ਨਾਲ ਦੀ ਨਿਊਜ਼ ਵਿੱਚ ਲਿਖਦੇ ਨੇ, ਉਹਦੇ ਵਿੱਚ ਵੀ ਪੰਜਾਬ ਤੇ ਪੰਜਾਬੀਅਤ ਦੀ ਹੀ ਗੱਲ ਕਰਦੇ ਨੇ। ਔਰ ਇਸ ਤੋਂ ਵੱਡੀ ਗੱਲ ਕਿ ਪੰਜਾਬ ਵਿੱਚ ਹੀ ਜ਼ਿਲ੍ਹਾ ਖੁਸ਼ਾਬ ਦੇ ਇਲਾਕੇ ਪਧਰਾੜ ਵਿੱਚ ਪੈਦਾ ਹੋਏ ਬਹੁਤ ਹੀ ਖੂਬਸੂਰਤ ਇਨਸਾਨ ਨੇ। ਮੈਂ ਤੇ ਉਹਨਾਂ ਨੂੰ ਦੇਖਦਾ ਰਹਿੰਦਾ ਵਾਂ ਫੇਸਬੁੱਕ ਉੱਤੇ ਔਰ ਟਵਿੱਟਰ ਉੱਤੇ, ਉਹਨਾਂ ਦੀ ਐਕਟੀਵਿਟੀਜ਼, ਔਰ ਪੰਜਾਬ ਦੀ ਹਮੇਸ਼ਾ ਗੱਲ ਕਰਦੇ ਨੇ, ਆਪਣੀ ਮਿੱਟੀ ਦੇ ਨਾਲ ਜੁੜੇ ਹੋਏ ਨੇ। 2007 ਤੋਂ ਆਇਰਲੈਂਡ ਵਿੱਚ ਨੇ, ਪਰ ਇਹਦੇ ਬਾਵਜੂਦ ਮੈਂ ਜਿਸ ਤਰ੍ਹਾਂ ਕਿ ਗੱਲ ਕੀਤੀ ਕਿ ਆਪਣੀ ਮਿੱਟੀ ਦੇ ਨਾਲ ਔਰ ਆਪਣੀ ਜਿਹੜਾ ਵਸੇਬ ਹੈ ਉਹਦੇ ਨਾਲ ਜੁੜੇ ਹੋਏ ਨੇ। ਬਹੁਤ ਘੱਟ ਲੋਕਾਂ ਵਿੱਚ ਹੁੰਦਾ, ਚਾਹੇ ਉਹ ਦੁਨੀਆ ਦੇ ਕਿਸੇ ਵੀ ਖਿੱਤੇ ਉੱਤੇ ਮੈਂ ਹਮੇਸ਼ਾ ਕਹਿਣਾ ਵਾ ਚਲੇ ਜਾਣ, ਪਰ ਉਹ ਆਪਣੀ ਮਿੱਟੀ ਦੇ ਨਾਲ ਜੁੜੇ ਹੁੰਦੇ ਨੇ। ਤੇ ਮਹਿਮੂਦ ਸਾਹਿਬ ਵੀ ਉਹਨਾਂ ਲੋਕਾਂ ਵਿੱਚੋਂ ਇੱਕ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। अस्सलाम वालेकुम ਸਰ, ਕੈਸੀ ਤਬੀਅਤ ਹੈ? ਠੀਕ ਠਾਕ ਹੋ? ਬਿਲਕੁਲ ਠੀਕ। ਬੜੀ ਮਿਹਰਬਾਨੀ, ਤੁਸੀਂ ਤੁਹਾਡਾ ਇੰਨਾ ਜਿਹੜਾ ਸ਼ਡਿਊਲ ਹੈਗਾ ਪਾਕਿਸਤਾਨ ਕੁਝ ਦਿਨਾਂ ਲਈ ਆਏ ਔਰ ਸਾਡੇ ਸਟੂਡੀਓ 'ਚ ਵੀ ਰੌਣਕ ਬਖਸ਼ੀ। ਤੁਹਾਡੀ ਬੜੀ ਮਿਹਰਬਾਨੀ ਮੈਨੂੰ ਬੁਲਾਉਣ ਦੀ, ਇੱਜ਼ਤ ਦੇਣ ਦੀ। ਅੱਛਾ ਮਹਿਮੂਦ ਸਾਹਿਬ, ਤੁਹਾਡਾ ਜਿਹੜਾ ਸ਼ੋਭਾ ਇੰਜੀਨੀਅਰਿੰਗ, ਜਿਸ ਤਰ੍ਹਾਂ ਮੈਂ ਗੱਲ ਕੀਤੀ UET ਤੋਂ ਤੁਸੀਂ ਇੰਜੀਨੀਅਰਿੰਗ ਕੀਤੀ ਔਰ ਇਹਦੇ ਨਾਲ ਨਾਲ ਸ਼ਾਇਰੀ ਕਿਸ ਤਰ੍ਹਾਂ, ਯਾਨੀ ਕਿ ਉਹ ਵੀ ਪੰਜਾਬੀ ਵਿੱਚ ਤੇ ਇੱਕ ਮੇਨਾ ਸਮਝਿਆ ਜਾਂਦਾ। ਤੁਸੀਂ ਤੇ ਅੰਗਰੇਜ਼ੀ ਵਿੱਚ ਵੀ ਲਿਖ ਰਹੇ ਹੋ, ਜਿਹੜੇ ਤੁਹਾਡੇ ਕੋਲ ਆਪਸ਼ਨਸ ਮਜ਼ੀਦ ਹੋਣਗੀਆਂ, ਯਾਨੀ ਕਿ ਤੁਸੀਂ ਹੋਰ ਬਿਹਤਰੀਨ ਡਾਊਨ ਦੇ ਵਿੱਚ ਵੀ ਤੁਹਾਡੇ ਕਾਲਮ ਵਗੈਰਾ ਛਪਦੇ ਰਹਿੰਦੇ ਨੇ, ਤਬਸਰੇ ਕਿਤਾਬਾਂ ਦੇ ਉੱਤੇ ਮੁਖਤਲਿਫ ਜਿਹੜਾ ਤੁਹਾਡਾ। ਤੇ ਤੁਸੀਂ ਪੰਜਾਬੀ ਵੱਲ ਕਿਸ ਤਰ੍ਹਾਂ ਆਏ ਜਾਂ ਕਿਸ ਤਰ੍ਹਾਂ ਰੁਝਾਨ ਬਣਿਆ? ਹਾਂਜੀ, ਉਹ ਪਹਿਲੇ ਤੇ ਅਗੇਨ ਤੁਹਾਡੀ ਬੜੀ ਮਿਹਰਬਾਨੀ ਸੱਦਣ ਦੀ ਆਪਣੇ ਸਟੂਡੀਓ ਦੇ ਵਿੱਚ। ਸਾਰਿਆਂ ਦੀ ਤਰ੍ਹਾਂ ਅਸੀਂ ਵੀ ਸ਼ੁਰੂ ਤੇ ਉਰਦੂ 'ਚ ਹੀ ਕੀਤਾ ਸੀ ਲਿਖਣਾ, ਔਰ ਉਰਦੂ 'ਚ ਹੀ ਪਹਿਲੇ ਲਿਖਦੇ ਰਹੇ ਹਾਂ ਜਦੋਂ ਸਰਗੋਧੇ ਵੀ ਪੜ੍ਹ ਰਹੇ ਸਾਂ। ਪਰ 97 ਟਰਨਿੰਗ ਪੁਆਇੰਟ ਸੀ 1997 ਦੇ ਵਿੱਚ, ਜਦੋਂ ਮੈਂ ਇੰਜੀਨੀਅਰਿੰਗ ਯੂਨੀਵਰਸਿਟੀ ਲਾਹੌਰ ਇਸ ਸਮੇਂ 95 'ਚ ਆਇਆ, ਮੇਰਾ ਸੈਸ਼ਨ 95 ਇਲੈਕਟ੍ਰੀਕਲ ਦਾ। ਔਰ ਉਦੋਂ ਅਸੀਂ ਵੀ ਗਜ਼ਲਾਂ ਲਿਖਦੇ ਹੋਏ ਔਰ ਉਰਦੂ ਦੀਆਂ ਨਜ਼ਮਾਂ ਲਿਖਦੇ ਹੋਏ ਆਏ ਹਾਂ। ਲੇਕਿਨ ਜਦੋਂ ਤੁਸੀਂ ਆਪਣੀ ਲੋਕੇਲ ਤੋਂ, ਆਪਣੇ ਘਰੋਂ ਦੂਰ ਹੋ ਕੇ ਇੱਕ ਅਰਬਨ ਸੈਂਟਰ ਵਿੱਚ ਆਉਂਦੇ ਹੋ ਨਾ, ਉਦੋਂ ਜੋ ਸਲੂਕ ਤੁਹਾਡੇ ਨਾਲ ਹੁੰਦਾ ਨਾ, ਉਹਦੇ ਅਗੇਂਸਟ ਇੱਕ ਰੈਜ਼ਿਸਟੈਂਸ ਪੈਦਾ ਹੁੰਦੀ ਕਿ ਜੇ ਤੁਸੀਂ ਇੱਕ ਵੱਡੇ ਅਰਬਨ ਮੈਟਰੋਪੋਲੀਟਨ ਕਾਰਪੋਰੇਟ ਸੈਕਟਰ ਵਿੱਚ ਆਉਂਦੇ ਹੋ ਔਰ ਸਿਟੀ 'ਚ ਆਉਂਦੇ ਹੋ, ਉਹ ਇੱਕ ਪ੍ਰਾਇਮਰੀ ਰੀਜ਼ਨ ਸੀ। ਜਦੋਂ ਤੁਸੀਂ ਪੇਂਡੂ, ਜੰਗਲੀ ਔਰ ਜਾਇਲ ਗਰਦਾਨੇ ਜਾਂਦੇ ਹੋ, ਉਸ ਟਾਈਮ ਦੇ ਉੱਤੇ ਜਾ ਕੇ ਤੁਹਾਨੂੰ ਆਪਣੀ ਰੂਟਸ ਨੂੰ ਲੱਭਣ ਦਾ ਵੀ ਮੌਕਾ ਸ਼ਾਇਦ ਲੱਭਦਾ, ਤੁਸੀਂ ਆਪਣੇ ਆਪ ਨੂੰ ਵੀ ਚੈਲੰਜ ਕਰਦੇ ਹੋ। ਔਰ ਦੂਜਾ, ਜਿਹੜੇ ਮੈਟਾਫਰਸ, ਜਿਹੜੇ ਉਹ ਜਿਹਨੂੰ ਤਸ਼ਬੀਹਾਂ, ਇਸਤਿਆਰੇ ਅਸੀਂ ਯੂਜ਼ ਕਰ ਰਹੇ ਸਾਂ ਦਸ਼ਤ ਦੇ ਤੇ ਗਜ਼ਾਲ ਦੇ ਤੇ ਉਰਦੂ ਦੇ ਵਿੱਚ, ਉਹ ਸਾਰੇ ਇੰਝ ਲੱਗਦੇ ਸਨ ਜਿਵੇਂ ਉਹ ਬਾਹਰੋਂ ਕੀਤੇ ਨੇ, ਮੰਗੇ ਪਿੰਨੇ ਹੋਏ ਨੇ। ਉਹ ਸਾਡੇ ਆਪਣੀ ਇਸ ਧਰਤੀ ਦੇ, ਮੇਰੇ ਆਪਣੇ ਐਕਸਪੀਰੀਅੰਸ ਦੇ। ਹੁਣ ਮੈਂ ਪਧਰਾੜ ਜੰਮਿਆ, ਪੈਲ ਪਧਰਾੜ ਇੱਕ ਗ੍ਰਾਂ ਹੈ ਬੜਾ ਸੋਹਣਾ, ਸੁਣ ਸਕੇਸਰ ਦੇ ਵਿੱਚ। ਉਹ ਸਾਰੇ ਹੀ ਸੁੱਕੇ ਪਹਾੜ ਨੇ। ਉੱਥੇ ਨਾ ਕੋਈ ਗਜ਼ਾਲ ਹੈ ਤੇ ਨਾ ਉੱਥੇ ਕੋਈ ਸਹਿਰਾ ਹੈ। ਸੋ ਮੇਰਾ ਆਪਣਾ ਐਕਸਪੀਰੀਅੰਸ ਜਿਹੜਾ ਸੀ ਜ਼ਿੰਦਗੀ ਦਾ, ਉਹ ਆਉਂਦਾ ਹੀ ਨਹੀਂ ਸੀ ਪਿਆ ਸ਼ਾਇਰੀ ਦੇ ਵਿੱਚ। ਸੋ ਆਪਣੇ ਆਪ ਨੂੰ, ਆਪਣੀਆਂ ਜੜ੍ਹਾਂ ਨੂੰ, ਆਪਣੇ ਰੂਟਸ ਨੂੰ ਲੱਭਣ ਦਾ ਜਿਹੜਾ ਪ੍ਰੋਸੈਸ ਸੀ ਨਾ, ਉਹ ਆਪਣੀ ਜ਼ਬਾਨ ਨਾਲ ਵੀ ਲੈ ਕੇ ਗਿਆ। ਕਿਉਂਕਿ ਜਿਹੜੀ ਤੁਹਾਡੀ ਸ਼ਨਾਖਤ ਹੈ, ਆਈਡੈਂਟੀਟੀ ਹੈ, ਉਹ ਸ਼ਾਇਦ ਜ਼ਬਾਨ ਉਹਦੀ ਪਹਿਲੀ ਮੈਨੀਫੈਸਟੇਸ਼ਨ ਹੈ। ਇਜ਼ਹਾਰ ਜਿਹੜਾ ਤੁਹਾਡੀ ਆਪਣੀ ਆਈਡੈਂਟੀਟੀ ਦਾ, ਉਹ ਤੁਹਾਡੀ ਜ਼ਬਾਨ ਦੇ ਥਰੂ ਹੁੰਦਾ। ਤੇ ਉਹ ਸੀ ਮੇਨ ਰੀਜ਼ਨ ਆਪਣੇ ਜੜ੍ਹਾਂ ਨਾਲ ਜੁੜਨ ਦੀ, ਜਿਹਦੀ ਵਜ੍ਹਾ ਤੋਂ ਪੰਜਾਬੀ ਨਾਲ ਆਇਆ। ਤੇ 97 ਤੋਂ ਬਾਅਦ ਤਾਂ ਮੈਂ ਪੰਜਾਬੀ ਲਿਖੀ ਹੀ ਨਹੀਂ। ਹਾਲਾਂਕਿ ਅਸਾਂ ਇੰਜੀਨੀਅਰਿੰਗ ਯੂਨੀਵਰਸਿਟੀ ਦੇ ਲੋਕਾਂ ਗਜ਼ਲਾਂ ਦੀ ਕਿਤਾਬ ਪਹਿਲੀ ਧੂਪ ਛਾਪੀ ਸੀ 97 ਜਿਸੇ ਮੇਰੀਆਂ ਵੀ 10 ਗਜ਼ਲਾਂ ਸਨ, ਸੈਕਟਰੀ ਸਾਂ ਉਦੋਂ ਫੋਰਮ ਦਾ। ਤੇ ਲੇਕਿਨ ਉਸ ਤੋਂ ਬਾਅਦ ਮੈਂ ਨਹੀਂ ਲਿਖੀ, ਪੰਜਾਬੀ ਲਈ ਆ ਗਿਆ। ਸੋ ਇਹ ਬੇਸਿਕਲੀ ਆਪਣੇ ਆਪ ਨੂੰ, ਆਪਣੀ ਜੜ੍ਹਾਂ ਨੂੰ ਲੱਭਣ ਦੀ ਜਿਹੜਾ ਪ੍ਰੋਸੈਸ ਸੀ, ਉਹ ਪੰਜਾਬੀ ਵੱਲ ਲੈ ਕੇ ਆਇਆ। ਜ਼ਬਰਦਸਤ। ਕਿਉਂਕਿ ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਤੁਸੀਂ ਜਿਹੜਾ ਹਮੇਸ਼ਾ ਹੀ ਪੰਜਾਬੀ ਜ਼ੁਬਾਨ ਨੂੰ ਪ੍ਰਮੋਟ ਕਰਦੇ, ਪੰਜਾਬੀ ਕਲਚਰ, ਸਕਾਫਤ ਜੋ ਵੀ ਹੈ ਉਹਨੂੰ ਨਾਲ ਲੈ ਕੇ ਟੁਰਦੇ, ਇਹੋ ਹੀ ਵਜ੍ਹਾ ਕਿ ਤੁਸੀਂ ਜਿਹੜਾ ਅੰਗਰੇਜ਼ੀ ਵਿੱਚ ਵੀ ਜਿਹੜਾ ਉਹ ਕਾਲਮ ਜਾਂ ਤੁਹਾਡਾ ਹੋਵੇ ਜਾਂ ਤੁਹਾਡੀ ਤਹਿਰੀਰ ਹੋਵੇ, ਉਹਦਾ ਤਬਸਰਾ ਚਾਹੇ ਮੁਖਤਲਿਫ ਪੰਜਾਬੀ ਕਿਤਾਬਾਂ 'ਤੇ ਹੋਵੇ, ਉਹ ਹੁੰਦਾ ਪੰਜਾਬ ਤੇ ਪੰਜਾਬੀਅਤ ਦੀ ਗੱਲ। ਬਹੁਤ ਸੋਹਣੀ ਗੱਲ ਹੈ ਕਿ ਆਪਣੇ ਖਿੱਤੇ ਦੇ ਨਾਲ ਜੁੜੇ ਹੋਣਾ ਹੀ ਮੈਂ ਸਮਝਣਾ ਵਾ ਕਿ ਇਨਸਾਨ ਆਪਣੀਆਂ ਜੜ੍ਹਾਂ ਦੇ ਨਾਲ ਅਗਰ ਜੁੜਿਆ ਹੋਵੇ ਤੇ ਉਹ ਫੇਰ ਹੀ ਜਿਉਂਦਾ ਜਾਗਦਾ ਜਾਂ ਉਹਦਾ ਹੁੰਦਾ, ਉਹ ਪਛਾਣ, ਉਹਨੂੰ ਸਾਰਾ ਆਪਣਾ ਪਤਾ ਹੁੰਦਾ। ਤੇ ਤੁਸੀਂ ਕੀ ਸਮਝਦੇ ਹੋ, ਬਾਹਰ ਬੈਠੇ ਆਇਰਲੈਂਡ, ਇੰਨੀ ਦੁਨੀਆ ਦੇ ਕਿਸੇ ਦੂਸਰੇ ਖਿੱਤੇ ਉੱਤੇ ਤੁਸੀਂ ਵਸ ਰਹੇ ਹੋ, ਉਹਦੇ ਬਾਵਜੂਦ ਵੀ ਤੁਸੀਂ ਕੀ ਦੇਖਦੇ ਹੋ ਕਿ ਪੰਜਾਬੀ ਜ਼ੁਬਾਨ ਕਿੱਥੇ ਖੜੀ ਅੱਜ ਦੇ ਦੌਰ ਦੇ ਵਿੱਚ? ਜਿਹੜਾ ਉਹ
ਸੋਸ਼ਲ ਮੀਡੀਆ ਦਾ ਦੌਰ ਹੈ, ਅਸੀਂ ਸ਼ਾਇਦ ਉਸ ਤਰ੍ਹਾਂ ਸਾਡੀ ਹਮੇਸ਼ਾ ਹੀ ਕਹਿੰਦੇ ਹਾਂ, ਬਹੁਤ ਸਾਰੇ ਸਾਡੇ ਪੰਜਾਬੀ ਦੋਸਤ ਵੀ ਸਾਰੇ ਜਿਹੜੇ ਵੀ ਇਸ ਸ਼ੋਬੇ ਦੇ ਨਾਲ ਜੁੜੇ ਹੋਏ ਕਿ ਸਰਕਾਰੀ ਸਰਪ੍ਰਸਤੀ ਨਹੀਂ ਹੈ, ਉਹ ਤਾਂ ਚਲੋ ਇੱਕ ਰੀਜ਼ਨ ਹੈ, ਲੇਕਿਨ ਤੁਸੀਂ ਕੀ ਸਮਝਦੇ ਹੋ ਉਹਦੇ ਬਾਵਜੂਦ ਜ਼ੁਬਾਨ ਕਿੱਥੇ ਖੜੀ ਹੈ, ਇਹਦਾ ਕਲਚਰ ਔਰ ਇਹਦੇ ਜਿਹੜਾ ਲਿਟਰੇਚਰ ਹੈ ਉਹ ਦੁਨੀਆ ਦੇ ਦੂਸਰੇ ਜਿਹੜਾ ਲਿਟਰੇਚਰ ਉਹਦੇ ਮੁਕਾਬਲੇ ਤੇ ਕਿੱਥੇ ਖੜਾ ਹੈ, ਜਾਂ ਜ਼ੁਬਾਨ ਕਿੱਥੇ? ਅਰੇ ਇਹ ਬੜਾ ਇੱਕ ਅਹਿਮ ਸਵਾਲ ਹੈ, ਔਰ ਜਿਹੜਾ ਤੁਸੀਂ ਅੰਗਰੇਜ਼ੀ ਕਾਲਮਾਂ ਦੀ ਗੱਲ ਕੀਤੀ ਹੈ ਨਾ, ਉਹ ਮੈਂ ਲਿਖਣੇ ਵੀ ਇਸੇ ਤੋਂ ਸ਼ੁਰੂ ਕੀਤੇ ਹੈ ਤਾਂ ਕਿ ਪੰਜਾਬੀਆਂ ਨਾ ਪੰਜਾਬੀ 'ਚ ਪੰਜਾਬੀ ਦੀ ਗੱਲ ਸਮਝ ਨਹੀਂ ਆਉਂਦੀ, ਉਹਨਾਂ ਅੰਗਰੇਜ਼ੀ 'ਚ ਪੰਜਾਬੀ ਦੀ ਗੱਲ ਸਮਝਾਓ ਨਾ ਤੇ ਉਹ ਜ਼ਿਆਦਾ ਸਮਝਦੇ ਨੇ, ਕਿਉਂਕਿ ਉਹ ਸਮਝਦੇ ਨੇ ਕਿ ਇੱਕ ਜਿਹੜੀ ਹੋਰ ਕਲਾਸ ਤੋਂ ਆਵਾਜ਼ ਆ ਰਹੀ ਹੈ। ਉਹ ਸਾਡੇ ਸਰਗੋਧੇ 'ਚ ਇੱਕ ਬੜਾ ਈਡੀਐਮ ਮਕੂਲਾ ਜਿਹਾ, ਉਹ ਕਿਸੇ ਨੇ ਪੁੱਛਿਆ ਨਾ, ਕਿਸੇ ਕੰਮ ਕਰਨ ਵਾਲੇ ਮੁਸੱਲੀ ਕੋਲੋਂ ਕਿਸੇ ਨੇ ਪੁੱਛਿਆ ਕਿ ਤੇਰਾ ਮਜ਼ਹਬ ਕਿਹੜਾ? ਉਸ ਆਖਿਆ ਮੇਰਾ ਮਜ਼ਹਬ ਉਹ ਹੀ ਹੈ ਜਿਹੜਾ ਮੇਰੇ ਪਰਬਾਂ ਦਾ, ਜਿਹੜਾ ਮੇਰੇ ਮਾਲਕਾਂ ਦਾ, ਜਿਹੜਾ ਮੇਰਾ ਸਾਹਬ ਹੈ, ਜਿਹੜਾ ਉਹਦਾ ਮਜ਼ਹਬ ਹੈ ਉਹੀ ਮੇਰਾ ਮਜ਼ਹਬ ਵੀ ਹੈ। ਸੋ ਅੰਗਰੇਜ਼ੀ ਲਿਖਣ ਦਾ ਵੀ ਇਹੀ ਮਕਸਦ ਸੀ ਕਿ ਇਹ ਜਿਹੜੀ ਕਲਾਸ ਹੈ, ਜਿਹੜੀ ਸੈਲਫ ਹੇਟ ਸਿੰਡਰੋਮ ਮੈਂ ਉਹਨੂੰ ਆਖਦਾ ਕਿ ਪੰਜਾਬੀ ਹੋਣ ਤੋਂ ਨਫ਼ਰਤ ਕਰਦਾ, ਕੋਈ ਇੱਕ ਸਿੰਡਰੋਮ ਆ ਗਿਆ ਕਲੋਨੀਅਲ ਪੀਰੀਅਡ ਤੋਂ, ਸਪੈਸ਼ਲੀ ਜਦੋਂ ਅੰਗਰੇਜ਼ ਗੋਰਾ ਆਉਣ ਤੋਂ ਬਾਅਦ, ਕਿ ਉਹ ਇੱਕ ਸੈਲਫ ਹੇਟ ਸਿੰਡਰੋਮ ਵਿੱਚ ਫਸ ਗਿਆ ਪੰਜਾਬੀ, ਜਿਹਨੂੰ ਆਪਣੇ ਪੰਜਾਬੀ ਹੋਣ ਤੋਂ ਨਫ਼ਰਤ ਹੋਣ ਲੱਗ ਪਈ। ਸੋ ਉਹ ਉਸ ਦੀ ਵਜ੍ਹਾ ਤੋਂ ਲਿਖਣਾ ਵੀ ਸ਼ੁਰੂ ਕੀਤਾ। ਹੁਣ ਜਿੱਥੇ ਪੰਜਾਬੀ ਕਿੱਥੇ ਖੜੀ ਹੈ, ਮੈਂ ਜਦੋਂ ਵੇਖਦਾ ਕਿ ਜਦੋਂ ਮੈਂ ਇੰਜੀਨੀਅਰਿੰਗ ਯੂਨੀਵਰਸਿਟੀ 'ਚ ਆਇਆ 95 'ਚ, ਜਦੋਂ ਅਸੀਂ ਪੰਜਾਬੀ ਨਾਲ ਜੁੜੇ ਹਾਂ, ਔਰ ਉਦੋਂ ਬਹੁਤ ਥੋੜ੍ਹੇ ਲੋਕ ਕੰਮ ਕਰ ਰਹੇ ਸਨ, ਸੰਗਤ ਚੱਲ ਰਹੀ ਸੀ ਸ਼ਾਹ ਜੀ ਦੀ, ਨਜਮ ਹੁਸੈਨ ਸੈਯਦ ਹੋਰਾਂ ਦੀ, ਜਾਂ ਜ਼ੁਬੈਰ ਕੰਮ ਕਰ ਰਹੇ ਸੀ, ਕਿਤਾਬ ਤਰਿੰਜਣ ਉਦੋਂ ਨਵੀਂ ਖੁੱਲੀ ਸੀ, ਜਿਹੜੀ ਹੁਣ ਦੁਬਾਰਾ ਖੁੱਲ ਗਈ ਹੈ। ਦੁਬਾਰਾ ਵੀ ਉਹਨਾਂ ਨੇ ਬੜੀ ਕੰਮ ਉਹ ਦੁਬਾਰਾ ਜੁੜੇ ਰਹੇ ਨੇ ਉਸ ਕੰਮ ਉਹਨਾਂ ਨੂੰ, ਕਿ ਉਹਦੇ ਬਾਵਜੂਦ ਕਿਤਾਬਾਂ ਛਾਪ ਰਹੇ, ਬਲਕਿ ਉਹ ਮੈਂ ਅਕਸਰ ਹੀ ਕਹਿੰਦਾ ਦੋਸਤਾਂ ਕਿ ਬਗੈਰ ਕਿਸੇ ਉਹਨਾਂ ਨੇ ਬੜੀ ਮਿਹਨਤ ਦੇ ਨਾਲ, ਔਰ ਉਹਨਾਂ ਦਾ ਵੀ ਸ਼ੋਭਾ ਜਿਹੜਾ ਸੀ ਅੰਗਰੇਜ਼ੀ ਸੀ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਜਿਹੜਾ ਉਹ ਪੰਜਾਬੀ ਨੂੰ ਆਪਣੀ ਜਿਹੜੀ ਮਾਂ ਜੁੜੇ ਰਹੇ ਨੇ ਔਰ ਬੇਲੌਸੀ ਨਾਲ ਕੰਮ ਕੀਤਾ ਜੀ, ਬੜਾ ਅਜੇ ਵੀ ਕਰ ਰਹੇ। ਤੇ ਉਸ ਤੋਂ ਤੇ ਬਿਹਤਰ ਹੈ ਕਿਉਂਕਿ ਉਦੋਂ ਤੇ ਤੁਹਾਨੂੰ ਪੰਜਾਬੀ ਦੀ ਕਿਤਾਬ ਹੀ ਨਹੀਂ ਸੀ ਲੱਭਦੀ, ਲਿਖਣ ਵਾਲੇ ਨਹੀਂ ਸਨ ਲੱਭਦੇ, ਬੜੇ ਥੋੜੇ ਲੋਕ ਕੰਮ ਕਰ ਰਹੇ ਸਨ, ਜਿਵੇਂ ਪਾਲ ਸਾਹਿਬ, ਉਸ ਟਾਈਮ ਦੇ ਕੁਝ ਲੋਕ, ਬਹੁਤ ਥੋੜੇ ਲੋਕ ਕੰਮ ਕਰ ਰਹੇ ਸਨ। ਹੁਣ ਉਹਦੇ ਹਿਸਾਬ ਨਾਲ ਤੁਸੀਂ ਵੇਖੋ ਕਿ ਬਹੁਤ ਜ਼ਿਆਦਾ ਲਿਖਿਆ ਜਾ ਰਿਹਾ ਔਰ ਬਹੁਤ ਲੋਕ ਇੰਗੇਜ ਹੋ ਰਹੇ ਨੇ, ਤੇ ਹੁਣ ਤੇ ਜਦੋਂ ਡਾਂ ਪ੍ਰਾਈਜ਼ ਆਇਆ ਹਰ ਮਹੀਨੇ ਕੁਝ ਜ਼ਿਆਦਾ ਹੀ ਲਿਖਣ ਲੱਗ ਪਏ ਨੇ। ਇਸ ਦਫਾ ਮੇਰਾ ਖਿਆਲ ਹੈ ਕਿ ਹੁਣ ਤੱਕ ਜਿਹੜੀਆਂ ਨਸਰ ਦੀਆਂ 14 ਤੋਂ 15 ਕਿਤਾਬਾਂ ਜਿਹੜੀਆਂ ਜਿਨ੍ਹਾਂ 'ਚ ਨਾਵਲ ਵੀ, ਕਹਾਣੀਆਂ ਦੀਆਂ, ਔਰ ਖੁਸ਼ੀ ਦੀ ਗੱਲ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਛਪੀਆਂ, ਕਿ ਜਿਹੜੀਆਂ ਵੇਖੋ ਇੱਥੋਂ ਪਤਾ ਲੱਗਦਾ ਨਾ ਕਿ ਜਿਹੜਾ ਥਾਟ ਪ੍ਰੋਸੈਸ ਹੈ ਨਾ, ਕਿ ਜਦੋਂ ਤੁਸੀਂ ਪੈਸਾ ਲਾਉਂਦੇ ਹੋ, ਕਿਉਂਕਿ ਪੈਸੇ ਮਤਲਬ ਕੋਈ ਲਿਟਰੇਚਰ ਇਹ ਆਰਟ ਵਾਸਤੇ ਤਾਂ ਸ਼ਾਇਦ ਨਹੀਂ ਲਿਖਿਆ ਜਾ ਰਿਹਾ, ਬਟ ਇਨਸੈਂਟਿਵਾਈਜ਼ ਕਰਦੇ ਹੋ, ਜਦੋਂ ਤੁਸੀਂ ਕੋਈ ਇਨਸੈਂਟਿਵ ਦਿੰਦੇ ਹੋ ਕਿਸੇ ਕੰਮ ਵਾਸਤੇ, ਤੇ ਉਹਦੇ ਵਿੱਚੋਂ ਜ਼ਾਹਿਰ ਹੈ ਕੁਝ ਚੀਜ਼ਾਂ ਜ਼ਬਰਦਸਤੀ ਵੀ ਲਿਖੀਆਂ ਹੋਣਗੀਆਂ, ਲੇਕਿਨ ਕੁਝ ਚੀਜ਼ਾਂ ਨੈਚੁਰਲੀ ਚੰਗੀ ਕ੍ਰੀਏਟਿਵ ਪ੍ਰੋਡਕਸ਼ਨ ਵੀ ਆਏਗੀ, ਸੋ ਉਹ ਵੀ ਆਉਂਦੀਆਂ ਨੇ ਉਸ ਪ੍ਰੋਸੈਸ ਦੇ ਨਾਲ। ਸੋ ਉਹਦੇ ਨਾਲ ਉੱਥੇ ਬਿਹਤਰ ਹੈ ਸੂਰਤ ਹਾਲ, ਲੇਕਿਨ ਅਜੇ ਤੱਕ ਮੈਂ ਮਜ਼ਾਕ ਨਾਲ ਦੋਸਤਾਂ ਆਖਦਾ ਹੁੰਦਾ ਕਿ ਅਸੀਂ ਅਜੇ ਵੀ ਨਾ ਉਹ ਜਿਹੜੇ 150 ਬੰਦੇ ਆ ਨਾ ਪੰਜਾਬੀ ਵਾਲੇ, ਅਸੀਂ ਅਜੇ ਵੀ ਆਪਸ ਵਿੱਚ ਹੀ ਗੱਲ ਕਰ ਰਹੇ ਹਾਂ, ਅਸੀਂ ਉਸੇ ਸਰਕਲ ਵਿੱਚ, ਉਸੇ ਲੂਪ ਵਿੱਚ ਫਿਰੀ ਜਾ ਰਹੇ ਹਾਂ। ਉਸ ਤਰੀਕੇ ਨਾਲ ਜਿਹੜੇ ਤਾਲੀਮੀ ਅਦਾਰੇ ਨੇ, ਜਿਹੜੇ ਐਜੂਕੇਸ਼ਨਲ ਇੰਸਟੀਚਿਊਟਸ ਨੇ, ਉਹਨਾਂ ਤੱਕ ਜਾਂ ਵਾਈਡਰ ਪਬਲਿਕ ਤੱਕ ਜਿਹੜਾ ਪੰਜਾਬੀ ਜ਼ਬਾਨ ਦਾ ਜਾਂ ਲੈਂਗੁਏਜ ਦੀ ਕਨੈਕਟੀਵਿਟੀ, ਉਹ ਜਿਹੜਾ ਮੈਂ ਸੈਲਫ ਹੇਟ ਸਿੰਡਰੋਮ ਦੀ ਗੱਲ ਕਰ ਰਿਹਾ ਕਿ ਜਿਹੜਾ ਉਹ ਇੱਕ ਹੈ ਨਾ, ਉਹਦੇ ਨਾਲ ਇੱਕ ਲੋ ਗ੍ਰੇਡ ਹੋਣ ਦੀ ਜਿਹੜੀ ਐਸੋਸੀਏਸ਼ਨ ਹੈ, ਔਰ ਲੋਕਾਂ ਨੂੰ ਅਜੇ ਵੀ ਝਾਕਾ ਆਉਂਦਾ ਹੈ ਕਿ ਉਹ ਪੰਜਾਬੀ ਦੇ ਵਿੱਚ ਬੋਲਣ ਜਾਂ ਗੱਲ ਕਰਨ, ਸਪੈਸ਼ਲੀ ਜਿੱਥੇ ਪ੍ਰੈਸਟੀਜ ਦਾ ਮਾਮਲਾ ਹੁੰਦਾ ਹੈ। ਸੋ ਪ੍ਰੋਬਲਮ ਇਹ ਹੋਈ ਹੈ ਕਿ ਪੰਜਾਬੀ ਜ਼ਬਾਨ ਇਸ ਮੁਲਕ ਵਿੱਚ ਕਲਾਸ ਦੇ ਨਾਲ ਐਸੋਸੀਏਟ ਹੋ ਗਈ ਹੈ, ਕਿ ਇਹ ਸਿਰਫ ਜੰਗਲੀਆਂ ਦੀ ਔਰ ਜਿਹੜਾ ਨੀਵਾਂ ਹੀਣਾ ਤਬਕਾ ਉਹਦੇ ਨਾਲ ਲਿੰਕਡ ਹੈ, ਕਿਉਂਕਿ ਉਹਨਾਂ ਦੀ ਹੈ ਜ਼ਬਾਨ, ਹਾਲਾਂਕਿ ਸੂਫੀਆ ਦੀ ਜ਼ੁਬਾਨ ਸਾਰੇ ਸਾਡੇ, ਔਰ ਜ਼ਬਾਨ ਦੀ ਤੇ ਕੋਈ ਕਲਾਸ ਨਹੀਂ ਹੁੰਦੀ ਨਾ, ਦੇਖੋ ਜ਼ਬਾਨ ਤੇ ਇਟਸੈਲਫ ਇੱਕ ਹੋਰ ਇੱਕ ਵਰਲਡ ਐਕਸਪੀਰੀਅੰਸ ਹੈ। ਔਰ ਵੇਖੋ ਇੱਕ ਲਫ਼ਜ਼ ਜਿਹੜਾ ਆਉਂਦਾ ਉਹ ਕਿਤਨੀ ਜਨਰੇਸ਼ਨ, ਕਿਤਨੀ ਸਦੀਆਂ ਤੋਂ ਨਿਕਲ ਕੇ ਆਉਂਦਾ ਹੈ ਇੱਕ ਲਫ਼ਜ਼, ਇੱਕ ਐਕਸਪ੍ਰੈਸ਼ਨ। ਸੋ ਲੇਕਿਨ ਇੱਕ ਕਲਾਸ ਦੇ ਨਾਲ ਐਸੋਸੀਏਟ ਕਰਕੇ ਉਹਨੂੰ ਕੁੱਟਿਆ ਗਿਆ ਪੰਜਾਬੀ ਜ਼ਬਾਨ ਨੂੰ, ਔਰ ਉਹ ਅਜੇ ਤੱਕ ਉਸੇ ਤਰ੍ਹਾਂ ਹੀ ਹੈ। ਸੋ ਉਹ ਜਿਹੜੀ ਚੇਂਜ ਆਣੀ ਹੈ, ਮਤਲਬ ਵੇਖੋ ਇਤਨੇ ਅਰਸੇ ਦੀ ਸਾਰੀ ਮਿਹਨਤ ਤੋਂ ਬਾਅਦ ਵੀ ਜਦੋਂ ਤੱਕ ਅਸੀਂ ਇਹਨੂੰ ਐਜੂਕੇਸ਼ਨਲ ਇੰਸਟੀਚਿਊਟਸ ਵਿੱਚ ਨਹੀਂ ਪਾ ਸਕਾਂਗੇ ਪੰਜਾਬੀ ਨੂੰ, ਜਦੋਂ ਤੱਕ ਇਹ ਰੋਜ਼ਗਾਰ ਜਦੋਂ ਤੱਕ ਇਹ ਪੰਜਾਬੀ ਆਪ ਨਹੀਂ ਸਮਝਣਗੇ ਕਿ ਪੰਜਾਬੀ ਹੋਣ ਨਾਲ ਤੁਹਾਡੇ ਮੁਸਲਮਾਨ ਜਾਂ ਪਾਕਿਸਤਾਨੀ ਹੋਣ ਨੂੰ ਕੋਈ ਫਰਕ ਨਹੀਂ ਪੈਂਦਾ, ਇਹ ਵੀ ਇੱਕ ਆਇਡੈਂਟੀਟੀ ਹੈ। ਇੱਕ ਬੰਦਾ ਜਿਹੜਾ ਉਹ ਇੱਕ ਸ਼ਨਾਖਤ ਨਾਲ ਨਹੀਂ ਜੂ ਰਿਹਾ ਹੁੰਦਾ, ਉਹਦੀਆਂ ਕਈ ਸ਼ਨਾਖਤਾਂ ਹੁੰਦੀਆਂ ਨੇ, ਠੀਕ ਹੈ। ਉਹ ਮਤਲਬ ਪੰਜਾਬੀ ਵੀ ਹੁੰਦਾ, ਉਹਦਾ ਕੋਈ ਮਜ਼ਹਬ ਵੀ ਹੋ ਸਕਦਾ, ਉਹ ਪਾਕਿਸਤਾਨੀ ਵੀ ਹੈ, ਉਹ ਫਿਰ ਸਾਊਥ ਏਸ਼ੀਅਨ ਹੈ, ਫਿਰ ਉਹ ਦੁਨੀਆ ਦਾ ਹਿੱਸਾ ਹੈ। ਸੋ ਉਹਦੀਆਂ ਮਲਟੀਪਲ ਸ਼ਨਾਖਤਾਂ ਨਹੀਂ, ਉਹ ਸਾਰੀਆਂ ਕੋ ਐਗਜ਼ਿਸਟ ਕਰ ਸਕਦੀਆਂ ਨੇ। ਲੇਕਿਨ ਹੋਇਆ ਹੀ ਹੈ ਕਿ ਕਲੋਨੀਅਲ ਪੀਰੀਅਡ ਤੋਂ ਪੰਜਾਬੀ ਸਿੱਖਣ ਦੀ ਜ਼ਬਾਨ ਬਣਾ ਦਿੱਤੀ ਗਈ, ਮੁਸਲਮਾਨਾਂ ਨੇ ਆਪ ਵੀ ਪੰਜਾਬੀ ਛੱਡ ਦਿੱਤੀ। ਸੋ ਜਦੋਂ ਤੱਕ ਇਹ ਚੀਜ਼ਾਂ ਖਤਮ ਨਹੀਂ ਹੋਣਗੀਆਂ, ਇਹ ਜਿਹੜਾ ਥੋੜ੍ਹਾ ਜਿਹਾ ਸਾਨੂੰ ਬੜੋਤਰੀ ਨਜ਼ਰ ਆ ਰਹੀ ਹੈ ਕਿ ਵੱਧ ਰਹੀਆਂ ਨੇ ਚੀਜ਼ਾਂ, ਇਹ ਵਧਾ ਵੀ ਸ਼ਾਇਦ
ਬਿਲਕੁਲ। ਅੱਛਾ, ਅਸੀਂ ਨਜ਼ਮ ਵੱਲ ਆਉਂਦੇ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਜਿਹੜੀ ਨਜ਼ਮ ਹੈ, ਮੈਨੂੰ ਤੇ ਉਹ ਬਹੁਤ ਚੰਗੀ ਲੱਗਦੀ, ਦਰਖਤ ਪੁੱਛਦੇ ਨੇ, ਤੇ ਉਹਦੇ ਤੋਂ ਅਸੀਂ ਸ਼ੁਰੂਆਤ ਕਰਦੇ ਹਾਂ ਜੀ। ਇਹ ਫ੍ਰੀ ਵਰਸ ਚ ਜੀ ਜੀ। ਦਰਖਤ ਪੁੱਛਦੇ ਨੇ ਕਿਹੜੇ ਕੰਮ ਦੀਆਂ ਨੇ ਉਹ ਕਿਤਾਬਾਂ ਜਿਨ੍ਹਾਂ ਵਿੱਚੋਂ ਸੱਪ ਨਿਕਲਦੇ ਨੇ। ਵਾਹ 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 ਵਾਹ। ਦਰਖਤ ਪੁੱਛਦੇ ਨੇ ਕਿਹੜੇ ਕੰਮ ਦੀਆਂ ਨੇ ਉਹ ਕਿਤਾਬਾਂ ਜਿਨ੍ਹਾਂ ਵਿੱਚੋਂ ਸੱਪ ਨਿਕਲਦੇ ਨੇ। ਵਾਹ। ਉਹਨਾਂ ਕੀ ਪਤਾ ਇਹ ਸੱਪ ਨਹੀਂ ਹੈ, ਇਹ ਤਾਂ ਸੁੱਕਿਆਂ ਪਹਾੜਾਂ ਦੇ ਵਹਿਣ ਹੈ ਜਿਹੜੇ ਕੋਲੇ ਦੀਆਂ ਅੰਨੀਆਂ ਸੰਨਾਂ ਵਿੱਚ ਜੰਮੇ ਤੇ ਕੱਚਿਆਂ ਘਰਾਂ ਦੀਆਂ ਖਾਲੀ ਖੁੱਲਰੀਆਂ ਵਿੱਚ ਵੱਡੇ ਹੋਏ। ਵਾਹ 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 ਵਾਹ। ਇਹ ਵਹਿਣ ਅਸਾਂ ਬੰਨਦਿਆਂ ਪੀਲਿਆਂ ਪਾਣੀਆਂ ਵਿੱਚ ਘੋਲ ਕੇ ਪੀਤੇ, ਕਦੀ ਨਾ ਵੱਡੇ ਹੋਣ ਦੀ ਸਹੁੰ ਚਾਹ ਕੇ, ਪਰ ਅਸੀਂ ਵੱਡੇ ਹੋਏ ਪਲਾਸਟਿਕ ਦੀਆਂ ਤਰੁੱਟੀਆਂ ਹੋਈਆਂ ਗੁਰਗਾਬੀਆਂ ਵਿੱਚ। ਪਰ ਅਸੀਂ ਵੱਡੇ ਹੋਏ ਪਲਾਸਟਿਕ ਦੀਆਂ ਤਰੁੱਟੀਆਂ ਹੋਈਆਂ ਗੁਰਗਾਬੀਆਂ ਵਿੱਚ, ਤੇ ਫੁੱਟੇ ਹੋਏ ਹੱਥਾਂ ਦੀਆਂ ਖੌਰੀਆਂ ਦੁਆਵਾਂ ਘਿਨ ਅਸੀਂ ਸ਼ਹਿਰਾਂ ਵੱਲ ਟੁਰ ਪਏ, ਉਹਨਾਂ ਕਿਤਾਬਾਂ ਦੇ ਸੱਪ ਬਣਨ ਜਿਨ੍ਹਾਂ ਉੱਤੇ ਡਿਸਕਾਊਂਟ ਨਹੀਂ ਲੱਭਦੇ। ਰੱਬਾ ਵਾਸਤੇ ਹੀ ਸਾਡੀਆਂ ਮੋਈਆਂ ਹੋਈਆਂ ਬੱਕਰੀਆਂ ਦਾ, ਸਾਡੀਆਂ ਅਗਲੀਆਂ ਨਸਲਾਂ ਵਿੱਚੋਂ ਚਿੜੀਆਂ ਜੰਮੀ, ਤੇ ਉਹਨਾਂ ਹਰਫਾਂ ਦੀ ਉਹ ਚੋਗ ਬਖਸ਼ੀ ਜਿਹਦੇ ਨਾਲ ਬੰਦੇ ਤੇ ਧਰਤੀ ਦੀ ਬੇਵਸਾਈ ਮੁੱਕੇ, ਅੱਧ ਮੋਈਆਂ ਬੋਲੀਆਂ ਨੂੰ ਸਾਹ ਪਵੇ, ਤੇ ਜਿਨ੍ਹਾਂ ਦੇ ਗਾਉਣ ਸੁਣ ਕੇ ਸੱਪ ਨਾ ਰਹਿਣ, ਫੁੱਲ ਬਣ ਵੰਜਣ। ਵਾਹ ਵਾਹ ਵਾਹ। ਆਮੀਨ ਆਮੀਨ। ਇਹ ਤੇ ਇੱਕ ਦੁਆ ਬਹੁਤ ਖੂਬਸੂਰਤ, ਬਹੁਤ ਸੋਹਣੀ। ਇੱਕ ਹੋਰ ਜੀ, 5 ਦਰਦਾਂ ਦਾ ਪਾਣੀ, ਪੰਜਾਬ ਦੀ ਗੱਲ, 5 ਦਰਦਾਂ ਦਾ। ਮੈਂ ਕਿੱਕਰ ਤੂੰ ਰੁੱਖ ਫੁਲਾਈ, ਤੂੰ ਟਾਲੀ ਮੈਂ ਬਾਲਣ। ਮੈਂ ਕਿੱਕਰ ਤੂੰ ਰੁੱਖ ਫੁਲਾਈ, ਤੂੰ ਟਾਲੀ ਮੈਂ ਬਾਲਣ। ਤੂੰ ਵੇੜੇ ਦਾ ਤੱਤਾ ਚੁੱਲਾ, ਮੈਂ ਝੁਗੀ ਦਾ ਸਾਲਣ। ਵਾਹ 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 ਵਾਹ। ਤੂੰ ਹਰਫਾਂ ਦਾ ਜਾਦੂ ਟੋਣਾ, ਮੈਂ ਅੱਧ ਸੁੱਤੀ ਅੱਖ। ਵਾਹ। ਤੂੰ ਧਰਤੀ ਦਾ ਪਹਿਲਾ ਬੂਆ, ਮੈਂ ਮਿੱਟੀ ਤੇ ਕੱਖ। ਵਾਹ 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 ਵਾਹ। ਤੂੰ ਸੂਰਜ ਦਾ ਕੱਲਾ ਛੇੜੂ, ਮੈਂ ਰਾਤਾਂ ਦਾ ਹਾਣੀ। ਵਾਹ ਵਾਹ। ਤੂੰ ਵੇਲੇ ਦੀ ਸਿੱਧੀ ਗਿਣਤੀ, ਮੈਂ ਅਣਲਿਖੀ ਬਾਣੀ। ਵਾਹ। ਮੈਂਡੀ ਅੱਖੀਂ ਅੰਦਰ ਡੁੱਬਦਾ ਤਾਰਾ, ਡਰਿਆ ਡਰਿਆ ਤੈਂਡੇ ਸੀਨੇ ਅੰਦਰ ਟੁਰਦਾ, ਦਿਨ ਜਵਾਨੀ ਭਰਿਆ। ਵਾਹ। ਤੂੰ ਵੇਲੇ ਦੀ ਯਾਰੀ ਮਾਣੇ, ਸਜਣਾ ਦੀ ਮਿਜ਼ਮਾਨੀ, ਮੈਂ ਪਰਦੇਸਾਂ ਅੰਦਰ ਵਗਦਾ, 5 ਦਰਦਾਂ ਦਾ ਪਾਣੀ। ਵਾਹ ਵਾਹ ਵਾਹ। ਮੈਂ ਪਰਦੇਸਾਂ ਜਿਹੜੀ ਮੈਂ ਗੱਲ ਕੀਤੀ ਕਿ ਤੁਸੀਂ ਚਾਹੇ ਪਰਦੇਸ ਵਿੱਚ ਹੋ, ਲੇਕਿਨ ਤੁਹਾਡੀ ਰੂਹ ਜਿਹੜੀ ਹੈ, ਉਹ ਤੁਹਾਡਾ ਜਿਹੜਾ ਉਹ ਹੈਗਾ ਸਾਰਾ ਕੁਝ, ਉਹਦੇ ਬਾਵਜੂਦ ਵੀ ਤੁਸੀਂ ਪੰਜਾਬ ਤੇ ਪਾਕਿਸਤਾਨ ਦੇ ਨਾਲ ਹੀ ਜੁੜਿਆ ਹੋਇਆ। ਤੁਹਾਡੀ ਇੱਕ ਨਜ਼ਮ ਮੇਰੀ ਜਾਨ, ਅਗਰ ਉਹ ਬਿਲਕੁਲ ਉਹਦੇ ਬਾਅਦ ਤੁਸੀਂ ਆਪਣੀ ਮਰਜ਼ੀ ਕਰਨਾ। ਜੀ ਜੀ ਜੀ, ਮੈਂ ਬਿਲਕੁਲ ਸੁਣਾ। ਇਹ ਮੇਰੀ ਜਾਨ। ਹਾਂਜੀ, ਇਹ ਕਿਆ ਟਾਈਟਲ ਹੈ? ਇਹਦੇ ਬਾਰੇ ਵੀ ਪੁੱਛਨੇ ਆ ਕਿ ਇਹ ਤੁਹਾਨੂੰ ਸਮਝ ਆ ਜਾਏਗੀ ਸੁਣ ਕੇ। ਮੇਰੀ ਜਾਨ, ਮੈਂ ਤਾਂ ਪਧਰਾੜ ਦੀਆਂ ਉੱਚੀਆਂ ਢੋਕਾਂ ਵਾਂਗ ਪਿਆਰ ਕੀਤਾ। ਮੇਰੀ ਜਾਨ, ਆਪਣੇ ਪਿੰਡ ਵਾਂਗ। ਮੈਂ ਤਾਂ ਪਧਰਾੜ ਦੀਆਂ ਉੱਚੀਆਂ ਢੋਕਾਂ ਵਾਂਗ ਪਿਆਰ ਕੀਤਾ। ਮੈਂ ਤਾਂ ਇੰਜ ਤੱਕਿਆ ਜਿਵੇਂ ਫਜਰੀ ਵੇਲੇ ਆਪਣੇ ਜੱਦੀ ਘਰ ਦੇ ਵਿਹੜੇ ਵਿੱਚ ਲੱਥੀਆਂ ਚਿੜੀਆਂ ਨੂੰ ਤੱਕਦਾ। ਵਾਹ 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 ਵਾਹ। ਮੈਂ ਤਾਂ ਇੰਜ ਤੱਕਿਆ ਜਿਵੇਂ ਫਜਰੀ ਵੇਲੇ ਆਪਣੇ ਜੱਦੀ ਘਰ ਦੇ ਵਿਹੜੇ ਵਿੱਚ ਲੱਥੀਆਂ ਚਿੜੀਆਂ ਨੂੰ ਤੱਕਦਾ ਹੋਵਾਂ। ਵਾਹ। ਮੈਂ ਤਾਂ ਇੰਜ ਛੋਇਆ ਜਿਵੇਂ ਹਾੜ ਜੇਠ ਦੀ ਗਰਮੀ ਵਿੱਚ ਰਜੱਕੀ ਖੂਹੀ ਤੋਂ ਭਰਿਆ ਪਾਣੀ ਦਾ ਕੋਰਾ ਘੜਾ ਹੋਵੇ। ਹਾਏ ਕਿਆ ਬਾਤ। ਮੈਂ ਤਾਂ ਇੰਜ ਛੋਇਆ ਜਿਵੇਂ ਹਾੜ ਜੇਠ ਦੀ ਗਰਮੀ ਵਿੱਚ ਰਜੱਕੀ ਖੂਹੀ ਤੋਂ ਭਰਿਆ ਪਾਣੀ ਦਾ ਕੋਰਾ ਘੜਾ ਹੋਵੇ। ਮੈਂ ਤੇਰੇ ਸੰਗ ਇੰਜ ਟੁਰਿਆ ਵਾਂ ਜਿਵੇਂ ਕੁਪਰਾਂ ਦੇ ਰੜੇ ਮੈਦਾਨਾਂ ਉੱਤੇ ਧੁੱਪ ਟੁਰਦੀ ਹੈ। ਮੈਂ ਤਾਂ ਆਪਣੇ ਦਾਦੇ ਦੇ ਫੋਟੋ ਵਾਂਗ ਸਾਂਭ ਰੱਖਿਆ ਤੇ ਆਪਣੀ ਨਾਨੀ ਦੀ ਕਬਰ ਵਾਂਗ ਭੁੱਲ ਗਿਆ। ਵਾਹ 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 ਵਾਹ। ਮੈਂ ਤਾਂ ਆਪਣੇ ਦਾਦੇ ਦੇ ਫੋਟੋ ਵਾਂਗ ਸਾਂਭ ਰੱਖਿਆ ਤੇ ਆਪਣੀ ਨਾਨੀ ਦੀ ਕਬਰ ਵਾਂਗ ਭੁੱਲ ਗਿਆ। ਇਹ ਕੀ ਹੋਇਆ? ਇਹ ਤੁਸੀਂ ਗੌਰ ਕਰੋ ਕੀ ਹੋਇਆ। ਇੱਕ ਪੈਟਰਨਲਿਸਟਿਕ ਸੋਸਾਇਟੀ ਹੈ, ਉੱਥੇ ਦਾਦਿਆਂ ਦੇ ਫੋਟੋ ਹੁੰਦੇ ਨੇ। ਬਿਲਕੁਲ ਬਿਲਕੁਲ। ਨਾਨੀਆਂ ਦੀ ਕਬਰਾਂ ਭੁੱਲ ਜਾਂਦੇ ਅਸੀਂ। ਅੱਛਾ ਮਹਿਮੂਦ ਸਾਹਿਬ, ਇਨਸਾਨ ਮੁਹੱਬਤ ਹੋ ਹੀ ਜਾਂਦੀ ਜ਼ਿੰਦਗੀ ਦੇ ਵਿੱਚ, ਤੇ ਐਸਾ ਕਿੰਨੀ ਦਫਾ ਹੋਇਆ ਵੈਸੇ ਹੁਣ ਤੱਕ? ਮੁਹੱਬਤ ਇੱਕੋ ਬੰਦੇ ਨਾਲ ਬਾਰ-ਬਾਰ ਵੀ ਹੋ ਸਕਦੀ, ਸੋ ਇਹ ਗਿਣ ਕੇ ਨਹੀਂ ਦੱਸੀ ਜਾ ਸਕਦੀ।
ਤੁਹਾਨੂੰ ਅਦਬੀ ਦੁਨੀਆ ਦੇ ਵਿੱਚ ਕਿਹੜੇ ਸ਼ਖਸੀਅਤ ਨੇ ਜਾਂ ਕਿਸ ਬੰਦੇ ਨੇ ਬਹੁਤ ਜ਼ਿਆਦਾ ਮੁਤਾਸਰ ਕੀਤਾ ਤੁਹਾਨੂੰ? ਆਪਣੇ ਲੋਕਲ ਪੰਜਾਬੀ ਦੇ ਵਿੱਚ ਜਾਂ ਓਵਰਆਲ ਤੁਸੀਂ? ਦੋਨੋਂ ਹੀ, ਅਗਰ ਓਵਰਆਲ ਤੇ ਪੰਜਾਬੀ ਦੇ ਵਿੱਚ। ਮਤਲਬ ਮੇਰਾ ਜਿਹੜਾ ਪਹਿਲਾ ਇੰਟਰੈਕਸ਼ਨ ਸੀ ਨਾ ਜੀ, ਪਹਿਲਾ ਜਿਹੜਾ ਸੀ ਜਿਸ ਬੰਦੇ ਨੇ ਮੈਨੂੰ ਬਿਲਕੁਲ ਉਹ ਜਿਵੇਂ ਕਹਿੰਦੇ ਨੇ ਲਪੇਟ ਲਿਆ, ਉਹ ਗੈਬਰੀਅਲ ਗਾਰਸੀਆ ਮਾਰਕੀਜ਼ ਸੀ। ਮੈਂ ਜਦੋਂ ਮਾਰਕੀਜ਼ ਦੀਆਂ ਕਹਾਣੀਆਂ ਪੜ੍ਹੀਆਂ ਨੇ ਤੇ ਉਸ ਤੋਂ ਬਾਅਦ ਉਹ ਟੁੰਬਿਆ ਗਿਆ ਮੈਂ। ਯਾਨੀ ਜਿਹੜਾ ਲਿਟਰੇਚਰ ਸੀ ਉਹ ਅਗਰ ਮੇਰੇ ਅੰਦਰ ਕਿਸੇ ਨੇ ਇਨਵੋਕ ਕੀਤਾ ਜਾਂ ਉਹ ਗਾਰਸੀਆ ਮਾਰਕੀਜ਼। ਸੋ ਉਹ ਜਦੋਂ ਲੈਟਨ ਅਮਰੀਕਨ ਲਿਟਰੇਚਰ ਦੀ ਸਾਡਾ ਇੰਟਰੋਡਕਸ਼ਨ ਸ਼ੁਰੂ ਹੋਇਆ, ਜਿਹੜਾ ਕਿ ਮਤਲਬ ਅਜਮਲ ਕਮਾਲ ਦੇ ਆਜ ਮੈਗਜ਼ੀਨ ਤੋਂ ਸ਼ੁਰੂ ਹੋਇਆ ਸੀ, ਕਿਉਂਕਿ ਉਹਨੇ ਟਰਾਂਸਲੇਟ ਕਰਨੀ ਛਾਪੀਆਂ ਸਨ, ਉਹਨਾਂ ਨੇ ਗਾਰਸੀਆ ਨੰਬਰ ਛਾਪਿਆ ਸੀ। ਦੈਨ ਪੰਜਾਬੀ ਦੇ ਵਿੱਚ ਨਜਮ ਹੁਸੈਨ ਸੈਯਦ ਇੱਕ ਬਹੁਤ ਵੱਡਾ ਇਨਫਲੂਐਂਸ ਹੈ, ਔਰ ਨਜਮ ਹੁਸੈਨ ਸੈਯਦ ਦੀ ਬੜੀ ਕੰਟਰੀਬਿਊਸ਼ਨ ਹੈ। ਸੋ ਸ਼ਾਹ ਜੀ ਨੇ ਇੱਕ ਜਨਰੇਸ਼ਨ ਜਿਹੜੀ ਹੈ ਉਹ ਤਿਆਰ ਕੀਤੀ, ਔਰ ਜਿਸ ਤਰ੍ਹਾਂ ਉਹਨਾਂ ਨੇ ਕੰਟੈਂਪਰਰਾਈਜ਼ ਕੀਤਾ ਔਰ ਇਵੋਲਵ ਕੀਤਾ ਹੈ ਪੰਜਾਬੀ ਪੋਇਟਰੀ, ਸਪੈਸ਼ਲੀ ਉਹਨਾਂ ਜਿਹੜੀਆਂ ਸ਼ੁਰੂ ਵਾਲੀਆਂ ਕੁਝ ਕਿਤਾਬਾਂ ਨੇ ਉਹਦੇ ਵਿੱਚ ਉਹ ਇੱਕ ਬਹੁਤ ਮੈਸਿਵ ਇਨਫਲੂਐਂਸ ਹੈ ਸੀ। ਮਤਲਬ ਉਹਨਾਂ ਦੀ ਡਿਕਸ਼ਨ ਤੇ ਉਹ ਮੇਰੇ ਉਹ ਮੈਂ ਕੌਨਸ਼ੀਅਸਲੀ ਮੈਂ ਕੌਨਸ਼ੀਅਸਲੀ ਉਸ ਤੋਂ ਹਟਦਾ, ਔਰ ਉਸ ਤਰ੍ਹਾਂ ਮੇਰਾ ਹੋਰ ਡਿਕਸ਼ਨ ਹੈ, ਮੈਂ ਹੋਰ ਤਰੀਕੇ ਨਾਲ ਲਿਖਦਾ। ਲੇਕਿਨ ਉਹਨਾਂ ਦਾ ਮੈਂ ਫੈਨ ਹਾਂ ਸ਼ਾਹ ਜੀ ਦਾ, ਜਿਸ ਤਰ੍ਹਾਂ ਉਹਨਾਂ ਨੇ ਲਿਖਿਆ। ਔਰ ਉਸ ਤੋਂ ਬਾਅਦ ਫਿਰ ਹੋਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਕੰਟਰੀਬਿਊਸ਼ਨ ਹੁੰਦੀ ਰਹਿੰਦੇ ਜੋ ਅਸੀਂ ਇੰਟਰਨੈਸ਼ਨਲ ਲਿਟਰੇਚਰ ਪੜ੍ਹਦੇ ਹਾਂ। ਬਿਲਕੁਲ, ਲੇਕਿਨ ਮੇਨ ਜਿਹੜੇ ਸ਼ਾਹ ਜੀ, ਜੀ ਹਾਂ ਪੰਜਾਬੀ ਦੇ ਵਿੱਚ ਅਸੀਂ ਆਏ ਸ਼ਾਹ ਜੀ ਦੀ ਵਜ੍ਹਾ ਤੋਂ। ਜ਼ਬਰਦਸਤ, ਕਿਉਂਕਿ ਅਗਰ ਉਹਨਾਂ ਦੀਆਂ ਸ਼ੁਰੂ ਦੀਆਂ ਕਿਤਾਬਾਂ ਸਪੈਸ਼ਲੀ ਅਸੀਂ ਨਾ ਪੜ੍ਹਦੇ ਜਿਹੜੀਆਂ ਸ਼ਾਇਰੀ ਦੀਆਂ ਨੇ, ਤੇ ਉਹ ਜਿਹੜੀ ਸ਼ਾਇਦ ਲੱਭ ਰਹੇ ਸਨ ਨਾ ਅਸੀਂ, ਜਿਹੜੀ ਸਾਨੂੰ ਗਾਰਸੀਆ ਦੇ ਰਹੇ ਸੀ, ਜਿਹੜੀ ਉਹ ਵੇਖ ਰਹੇ ਸਾਂ, ਉਹ ਸਾਨੂੰ ਫਿਰ ਇੱਥੋਂ ਲੱਭੀ। ਦੈਨ ਕਨੈਕਟ ਹੋਏਗਾ ਬਈ ਪੰਜਾਬੀ ਦੇ ਵਿੱਚ ਵੀ ਨਵੀਂ ਗੱਲ ਔਰ ਸੋਹਣੇ ਤਰੀਕੇ ਨਾਲ ਗੱਲ ਕੀਤੀ ਜਾ ਸਕਦੀ ਹੈ, ਜਿਵੇਂ ਕਿ ਸਾਡੇ ਸਾਰਾ ਕਲਾਸਿਕ ਵੀ ਕਰਦਾ ਆਇਆ ਸੀ, ਲੇਕਿਨ ਸਾਡਾ ਇੰਟਰੋਡਕਸ਼ਨ ਉਸ ਟਾਈਮ ਤੱਕ ਤੇ ਨਹੀਂ ਸੀ। ਮਿਹਰਬਾਨੀ। ਔਰ ਜਾਂਦੇ ਜਾਂਦੇ ਬਸ ਇੱਕ ਸਵਾਲ ਅਖੀਰਲਾ ਕਿ ਪੰਜਾਬ ਆਇਆ ਕਿੱਦਾਂ ਦਾ ਲੱਗਦਾ ਹੈ? ਹਰ ਸਾਲ ਆਉਂਦੇ ਹੋ ਤਕਰੀਬਨ, ਔਰ 2007 ਤੋਂ ਮੇਰਾ ਖਿਆਲ ਹੈ ਕਿ ਹਰ ਸਾਲ ਮੈਂ ਹਰ ਸਾਲ ਹੀ ਆਉਂਦਾ ਜੀ। ਤੇ ਹਰ ਸਾਲ ਕਿੱਦਾਂ ਦਾ ਉੱਥੇ ਵੀ ਪੰਜਾਬ ਹੀ ਵਸਤੇ ਰਿਹਾ ਹੁੰਦਾ। ਅਸੀਂ ਇਮੀਗ੍ਰੈਂਟ ਦਾ ਆਪਣਾ ਇੱਕ ਕ੍ਰਾਈਸਿਸ ਹੁੰਦਾ ਹੈ, ਇੱਕ ਇਮੋਸ਼ਨਲ ਚੈਲੰਜ ਹੈ ਜਿਸ ਤੋਂ ਗੁਜ਼ਰ ਰਹੇ ਹੁੰਦੇ ਹੋ ਤੁਸੀਂ। ਸੋ ਉੱਥੇ ਰਹਿੰਦਿਆਂ ਵੀ ਪੰਜਾਬ ਨਾਲ ਜੁੜਤ ਤੇ ਹੁੰਦੀ ਹੈ ਔਰ ਲੌਂਗਿੰਗ ਹੁੰਦੀ ਹੈ। ਲੇਕਿਨ ਇੱਥੇ ਆਉਣ ਦਾ ਮਕਸਦ ਇਹ ਹੁੰਦਾ ਕਿ ਜਿਹੜਾ ਫਸਟ ਹੈਂਡ ਐਕਸਪੀਰੀਅੰਸ ਹੈ ਨਾ, ਜਿਹੜੀ ਔਨ ਗਰਾਊਂਡ ਰਿਐਲਿਟੀਜ਼ ਨੇ, ਕਿ ਜ਼ਮੀਨ ਦੇ ਉੱਤੇ ਆ ਕੇ ਤੁਸੀਂ ਵੇਖਦੇ ਹੋ ਕਿ ਕੀ ਹੋ ਰਿਹਾ, ਚਾਹੇ ਉਹ ਪੰਜਾਬ ਦੀ ਗੱਲ ਹੈ ਜਾਂ ਪੰਜਾਬੀਅਤ ਦੀ ਹੈ ਜਾਂ ਈਵਨ ਜਿਹੜੀ ਸੋਸ਼ੋ ਇਕਨੋਮਿਕ ਜਿਸ ਤਰੀਕੇ ਨਾਲ ਚੀਜ਼ਾਂ ਬਦਲ ਰਹੀਆਂ ਨੇ ਪੰਜਾਬ ਦੇ ਵਿੱਚ, ਉਹ ਇੱਥੇ ਆ ਕੇ ਪਤਾ ਲੱਗਦਾ। ਸੋ ਮੈਂ ਤੇ ਹਰ ਸਾਲ ਆਉਂਦਾ, ਔਰ ਹਰ ਸਾਲ ਇੰਝ ਹੀ ਆਈਦਾ ਜਿਵੇਂ ਕਹਿੰਦੇ ਨੇ ਜਿਵੇਂ ਆਖਰੀ ਵਾਰੀ ਹੋਵੇ, ਤੇ ਉਹ ਉਤਨੀ ਮੁਹੱਬਤ ਨਾਲ ਉਤਨੀ ਇਸ਼ਕ ਨਾਲ ਆਈਦਾ, ਤੇ ਉਹ ਪੰਜਾਬ ਤੋਂ ਵਕਤ ਤੇ ਸਾਨੂੰ ਕੁਝ ਹੋਰ ਨਜ਼ਰ ਹੀ ਨਹੀਂ ਆਉਂਦਾ। ਮਿਹਰਬਾਨੀ, ਬਹੁਤ ਸ਼ੁਕਰੀਆ। ਵਸਦੇ ਰਹੋ, ਖੁਸ਼ ਰਹੋ, ਅੱਲਾ ਕਰੇ ਇਸ ਤਰ੍ਹਾਂ ਹੀ ਸਾਨੂੰ ਹੱਸਦੇ ਵਸਦੇ ਨਜ਼ਰ ਆਓ। ਮਿਹਰਬਾਨੀ ਜੀ। ਨਾਜ਼ਰੀਨ, ਜਿਸ ਤਰ੍ਹਾਂ ਕਿ ਤੁਸੀਂ ਮਹਿਮੂਦ ਸਾਹਿਬ ਦੀ ਗੱਲਬਾਤ ਸੁਣੀ ਔਰ ਸ਼ਾਇਰੀ ਵੀ ਸੁਣੀ, ਮੈਨੂੰ ਤਾਂ ਬਹੁਤ ਮਜ਼ਾ ਆਇਆ, ਮੈਨੂੰ ਆਸ ਹੈ ਕਿ ਤੁਹਾਨੂੰ ਵੀ ਬਹੁਤ ਮਜ਼ਾ ਆਏਗਾ। ਔਰ ਇਹਦੇ ਨਾਲ ਹੀ ਆਪਣੇ ਹੋਸਟ ਚਾਂਦ ਸ਼ਕੀਲ ਨੂੰ ਇਜਾਜ਼ਤ ਦਿਓ। ਲੈ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ।